ਇਹ ਬਾਹਰਲੇ ਯੂਰਪੀਅਨ ਕੰਟਰੀਜ਼ ਹੋਣ, ਅਮਰੀਕਾ ਹੋਏ, ਵਪਾਰੀ ਨੇ। ਇਹਨਾਂ ਨੇ ਭਾਰਤ ਦੇ ਨਾਲ ਜੋ ਵਪਾਰਕ ਹਿੱਤਾਂ ਨੂੰ ਦੇਖਦਿਆਂ ਹੀ ਇਹਨਾਂ ਦਾ ਸਭ ਕੁਝ ਜੁੜਿਆ ਹੋਇਆ ਔਰ ਸਾਨੂੰ ਆਪਣੀ ਲੜਾਈ ਖੁਦ ਲੜਨੀ ਪਏਗੀ। ਭਾਰਤ ਦੇ ਵਿੱਚ ਕਿਵੇਂ ਕੀ ਹੋ ਰਿਹਾ ਘੱਟ ਗਿਣਤੀਆਂ ਦੇ ਨਾਲ, ਇਸ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਨੇ। ਦੁਨੀਆ 'ਚ ਇੰਟਰਨੈਸ਼ਨਲ ਮੀਡੀਆ ਇਸ ਗੱਲ ਨੂੰ ਹਾਈਲਾਈਟ ਕਰਦਾ ਹੈ, ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਦੀਆਂ ਰਿਪੋਰਟਸ ਕਰਦੀਆਂ ਨੇ। ਭਾਰਤ ਨੂੰ ਆਲਮੋਸਟ US ਸਿਰਫ ਪਿਛਲੇ 2 ਸਾਲ ਤੋਂ ਕੰਟਰੀ ਆਫ ਪਾਰਟਿਕੂਲਰ ਕੰਸਰਨ ਦੀ ਕੈਟਾਗਰੀ 'ਚ ਰੱਖਣ ਦੀ ਰਿਕਮੈਂਡੇਸ਼ਨ ਕਰਦਾ ਹੈ। ਅਮਰੀਕਾ ਦਾ ਪ੍ਰੈਜ਼ੀਡੈਂਟ ਟਰੰਪ 2020 ਦੇ ਵਿੱਚ ਭਾਰਤ ਜਾਂਦਾ ਹੈ। ਉਹ ਸ਼ਾਮ ਨੂੰ ਡਿਨਰ ਕਰ ਰਿਹਾ ਦਿੱਲੀ ਦੇ ਵਿੱਚ ਮੋਦੀ ਦੇ ਨਾਲ। ਉਦਨ ਦਿੱਲੀ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ RSS ਵੱਲੋਂ ਵੱਡੇ ਪੈਮਾਨੇ ਦੇ ਉੱਤੇ ਵਾਇਲੈਂਸ ਕੀਤੀ ਜਾਂਦੀ ਹੈ। ਜੋ ਹੀ ਬੋਰਿਸ ਜੌਨਸਨ ਜਿਹੜਾ ਹੈ ਉਹ ਉਸ ਭਾਰਤ ਦੇ ਵਿੱਚ ਹੈ, ਅਸੀਂ ਦੇਖਦੇ ਹਾਂ ਕਿ ਦਿੱਲੀ ਦੇ ਜਹਾਂਗੀਰਪੁਰੀ ਏਰੀਆ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਵਾਇਲੈਂਸ ਕਰਵਾ ਦਿੱਤੀ ਜਾਂਦੀ ਹੈ। ਇਹ ਮੈਸੇਜ ਦੇਣ ਲਈ ਕਿ ਭਾਈ ਕਿਵੇਂ ਅਮਰੀਕਾ ਔਰ UK ਸਾਡੀ ਪਿੱਠ ਤੇ ਖੜੇ ਨੇ, ਸਾਨੂੰ ਕੋਈ ਪਰਵਾਹ ਨਹੀਂ। ਸੁਪਰੀਮ ਕੋਰਟ ਨੇ ਸਟੇਟਸ ਕੋ ਦਾ ਆਰਡਰ ਦਿੱਤਾ, ਉਸ ਤੋਂ ਬਾਅਦ ਵੀ ਉਸ ਸ਼ਾਮ ਰਾਤ ਤੱਕ ਬੁਲਡੋਜ਼ਰ ਚੱਲਦੇ ਰਹੇ। व्यूअर्स वेलकम बैक आवर प्रोग्राम। सो व्यूअर्स जिस तरह कि ਆਪਾਂ ਜਾਣਦੇ ਹਾਂ ਕਿ ਜੇ ਬੋਰਿਸ ਜੌਨਸਨ ਜਿਹੜੇ ਭਾਰਤ ਦੇ ਦੌਰੇ ਤੇ ਹਨ, ਸੋ ਇਸ ਦੌਰਾਨ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ਵਿੱਚ ਮੁਸਲਮਾਨਾਂ ਖਿਲਾਫ ਹਿੰਸਾ ਹੋਈ ਹੈ ਔਰ ਜਿਹੜੀ ਸਰਕਾਰ ਵੱਲੋਂ ਬੁਲਡੋਜ਼ਰਾਂ ਨਾਲ ਮੁਸਲਮਾਨਾਂ ਦੇ ਘਰਾਂ ਤੇ ਜਾਇਦਾਦਾਂ ਤਬਾਹ ਕੀਤੀਆਂ ਗਈਆਂ। ਸੋ 2020 ਵਿੱਚ ਅਮਰੀਕੀ ਪ੍ਰੈਜ਼ੀਡੈਂਟ ਟਰੰਪ ਦੀ ਭਾਰਤ ਫੇਰੀ ਮੌਕੇ ਵੀ ਦਿੱਲੀ ਵਿੱਚ ਮੁਸਲਮਾਨਾਂ ਦੇ ਖਿਲਾਫ ਜਿਹੜੀ ਹਿੰਸਾ ਕਰਵਾਈ ਗਈ। ਸੋ ਇਹਨਾਂ ਹਾਈ ਪ੍ਰੋਫਾਈਲ ਵਿਜ਼ਿਟਸ ਦੇ ਦੌਰਾਨ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਮੋਦੀ ਸਰਕਾਰ ਕੀ ਸਾਬਤ ਕਰਨਾ ਚਾਹੁੰਦੀ ਹੈ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੋਦੀ ਦੀ ਹਕੂਮਤ ਜਿਹੜੀ RSS ਦੀ ਹਿੰਦੁਸਤਾਨ ਦੀ ਆਈਡੀਓਲੋਜੀ ਨੂੰ ਬੜੀ ਰੂਥਲੈਸਲੀ ਇੰਪਲੀਮੈਂਟ ਕਰ ਰਹੀ ਹੈ ਭਾਰਤ 'ਚ ਘੱਟ ਗਿਣਤੀਆਂ ਦੇ ਨਾਲ। 2014 ਤੋਂ ਬਾਅਦ ਖਾਸ ਤੌਰ 'ਤੇ ਜਦੋਂ ਤੋਂ ਮੋਦੀ ਪਹਿਲੀ ਵਾਰ ਪ੍ਰਾਈਮ ਮਿਨਿਸਟਰ ਬਣਿਆ, ਕੀ ਹੋ ਰਿਹਾ ਉਹਦਾ ਜ਼ਿਕਰ ਕਰਨਾ ਵਾਰ-ਵਾਰ ਜਿਹੜਾ ਉਹ ਸ਼ਾਇਦ ਲਾਹੇਵੰਦਾ ਨਾ ਹੋਏ, ਕਿਉਂਕਿ ਆਲਰੇਡੀ ਜੋ ਕੁਛ ਉਹਨਾਂ ਨੇ ਕਿਸਾਨਾਂ ਦੇ ਹਵਾਲੇ ਨਾਲ ਕੀਤਾ, ਜੋ ਉਹਨਾਂ ਨੇ ਜੰਮੂ ਕਸ਼ਮੀਰ 'ਚ ਕੀਤਾ ਆਰਟੀਕਲ 370 ਐਬਰੋਗੇਟ ਕਰਕੇ, ਔਰ ਇਸ ਵੇਲੇ ਸਿੱਧੇ ਤੌਰ ਦੇ ਉੱਤੇ ਭਾਰਤ ਦੇ ਵਿੱਚ 20 ਕਰੋੜ ਤੋਂ ਜ਼ਿਆਦਾ ਮੁਸਲਮਾਨਾਂ ਨੂੰ ਆਪਣੇ ਕਹਿਰ ਦਾ ਹਿੰਦੂਤਵੀਆਂ ਨੇ ਸ਼ਿਕਾਰ ਬਣਾਇਆ ਹੋਇਆ। ਅੱਛਾ, ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹਨਾਂ ਮੁੱਦਿਆਂ ਦੇ ਉੱਤੇ ਜਦੋਂ ਅਸੀਂ ਯੂਰਪ ਦੀ ਗੱਲ ਕਰਦੇ ਹਾਂ ਤਾਂ ਉਹਦੇ 'ਚ ਬਰਤਾਨੀਆ ਜਿਹੜਾ ਆਪਣੇ ਆਪ ਨੂੰ ਕਾਨੂੰਨ ਦਾ ਪਿਓ ਕਹਿੰਦਾ ਹੈ, ਮੈਗਨਾ ਕਾਰਟਾ ਦੇ ਨਾਲ ਜੋੜ ਕੇ, ਜਿਨ੍ਹਾਂ ਦੇ ਵਿੱਚ ਹਿਊਮਨ ਰਾਈਟਸ ਦਾ ਵੀ ਝੰਡਾ ਉਹਨਾਂ ਨੇ ਚੁੱਕਿਆ ਹੁੰਦਾ ਹੈ। ਹੁਣ ਜੇ ਰੂਸ ਦੇ ਖਿਲਾਫ ਸਭ ਤੋਂ ਜ਼ਿਆਦਾ ਰੌਲਾ ਯੂਰਪੀਅਨ ਯੂਨੀਅਨ ਦੇ ਵਿੱਚ ਪਾਉਣ ਵਾਲਾ ਤਾਂ UK ਹੈ ਕਿ ਜੀ ਉਹਨੇ ਸੋਵਰਨਿਟੀ ਵਾਇਲੇਟ ਕੀਤੀ, ਹਿਊਮਨ ਰਾਈਟ, ਔਰਤਾਂ ਨਾਲ ਕੀ ਹੋ ਰਿਹਾ, ਬੱਚਿਆਂ ਨਾਲ ਕੀ ਹੋ ਰਿਹਾ। ਅਤੇ ਦੂਸਰਾ ਜ਼ਾਹਰ ਹੈ ਕਿ ਅਮਰੀਕਾ ਜਿਹੜਾ ਇਕਨੋਮਿਕਲ ਸੁਪਰ ਪਾਵਰ ਵੀ ਹੈ, ਮਿਲਟਰੀ ਸੁਪਰ ਪਾਵਰ ਵੀ ਹੈ, ਉਹਨਾਂ 'ਚ ਹੈਲਸਿੰਕੀ ਕਮਿਸ਼ਨ ਹੈ, ਸਟੇਟ ਡਿਪਾਰਟਮੈਂਟ ਆਪਣੀ ਰਿਲੀਜੀਅਸ ਰਿਪੋਰਟ ਕਰਦਾ ਹੈ, US ਸਰਫ ਹੈ, ਸਪੈਸ਼ਲ ਬਰੀਫਿੰਗਸ ਹੁੰਦੀਆਂ। ਔਰ ਇਹ ਵੀ ਰਸ਼ੀਆ ਨੂੰ ਜੇ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਹੈ ਕਿ ਜੀ ਕ੍ਰਿਮੀਨਲ ਹੈ, ਵਾਰ ਕ੍ਰਿਮੀਨਲ ਹੈ ਔਰ ਹੀਨਸ ਕ੍ਰਾਈਮਸ ਕਰ ਰਿਹਾ ਹੈ, ਔਰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਕਿਹਾ ਇਹ ਸਾਰਿਆਂ ਨੂੰ ਚੁੱਕੋ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਭਾਰਤ ਦੇ ਵਿੱਚ ਕਿਵੇਂ ਕੀ ਹੋ ਰਿਹਾ ਘੱਟ ਗਿਣਤੀਆਂ ਦੇ ਨਾਲ, ਇਸ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਨੇ। ਦੁਨੀਆ 'ਚ ਇੰਟਰਨੈਸ਼ਨਲ ਮੀਡੀਆ ਇਸ ਗੱਲ ਨੂੰ ਹਾਈਲਾਈਟ ਕਰਦਾ ਹੈ, ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਦੀਆਂ ਰਿਪੋਰਟਸ ਕਰਦੀਆਂ ਨੇ, ਔਰ ਭਾਰਤ ਨੂੰ ਆਲਮੋਸਟ US ਸਿਰਫ ਪਿਛਲੇ 2 ਸਾਲ ਤੋਂ ਕੰਟਰੀ ਆਫ ਪਾਰਟਿਕੂਲਰ ਕੰਸਰਨ ਦੀ ਕੈਟਾਗਰੀ 'ਚ ਰੱਖਣ ਦੀ ਰਿਕਮੈਂਡੇਸ਼ਨ ਕਰਦਾ ਹੈ। ਫਿਰ ਐਸਾ ਕੀ ਕਾਰਨ ਹੈ ਕਿ ਜਦੋਂ ਅਮਰੀਕਾ ਦਾ ਪ੍ਰੈਜ਼ੀਡੈਂਟ ਟਰੰਪ 2020 ਦੇ ਵਿੱਚ ਭਾਰਤ ਜਾਂਦਾ ਹੈ ਔਰ ਉਦੋਂ ਆਲਰੇਡੀ ਸ਼ੁਰੂਆਤ ਹੋ ਚੁੱਕੀ ਸੀ COVID-19 ਦੀ, ਲੱਖਾਂ ਦੀ ਗੈਦਰਿੰਗ ਗੁਜਰਾਤ ਦੇ ਵਿੱਚ ਹੁੰਦੀ ਹੈ ਔਰ ਜਿਸ ਦਿਨ ਉਹ ਸ਼ਾਮ ਨੂੰ ਡਿਨਰ ਕਰ ਰਿਹਾ ਦਿੱਲੀ ਦੇ ਵਿੱਚ ਮੋਦੀ ਦੇ ਨਾਲ, ਉਦਨ ਦਿੱਲੀ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ RSS ਵੱਲੋਂ ਵੱਡੇ ਪੈਮਾਨੇ ਦੇ ਉੱਤੇ ਵਾਇਲੈਂਸ ਕੀਤੀ ਜਾਂਦੀ ਹੈ।
अच्छा। ਔਰ ਬਿਲਕੁਲ ਬੇਪਰਵਾਹ, ਔਰ ਅਗਲੇ ਦਿਨ ਦੋਨੋਂ ਆਪਣੀ ਪ੍ਰੈਸ ਕਾਨਫਰੰਸ ਕਰਕੇ ਤੁਰ ਜਾਂਦੇ ਨੇ। ਟਰੰਪ ਮੈਂਸ਼ਨ ਤੱਕ ਵੀ ਨਹੀਂ ਕਰਦਾ ਹੈ ਕਿ ਭਾਈ ਕੀ ਹੈ, ਔਰ ਉਹਨਾਂ ਨੇ ਵੀ ਉਸ ਟਾਈਮਿੰਗ ਨੂੰ ਕਿਉਂ ਚੁਣਿਆ, ਕਿਉਂਕਿ ਹੋ ਸਕਦਾ ਹੈ, ਇੱਕ ਤਾਂ ਹੋ ਸਕਦਾ ਹੈ ਕਿ ਜੀ ਇਹ ਕੋਇਨਸੀਡੈਂਸ ਹੋਏ ਕਿ ਜੀ ਉੱਧਰ ਹੋਇਆ। ਔਰ ਦੇਖਣ ਵਾਲੀ ਗੱਲ ਇਹ ਹੈ ਵੀ ਉਹਨਾਂ ਨੇ ਇਹ ਵਾਇਲੈਂਸ ਕਰਾਉਣ ਲਈ ਯੂਪੀ ਤੋਂ ਔਰ ਦੂਸਰੇ ਬੱਸਾਂ 'ਚ ਲੋਕ ਲਿਆਂਦੇ, ਔਰ ਉਹ ਸਾਰੇ 'ਚ 70 ਤੋਂ ਜ਼ਿਆਦਾ ਲੋਕ ਮਾਰੇ ਗਏ, ਮੈਜੋਰਟੀ ਉਹਨਾਂ 'ਚ ਮੁਸਲਮਾਨ ਨੇ। ਔਰ ਬਾਅਦ ਦੇ ਵਿੱਚ ਜਿਹੜੇ ਕੇਸ ਰਜਿਸਟਰ ਕੀਤੇ ਗਏ ਉਹ ਵੀ ਮੁਸਲਮਾਨਾਂ ਦੇ ਖਿਲਾਫ, ਔਰ ਈਵਨ ਅਦਾਲਤਾਂ ਨੇ ਵੀ ਫੈਸਲਾ ਇਹ ਸੁਣਾਇਆ ਕਿ ਜੀ ਮੁਸਲਮਾਨਾਂ ਨੇ ਵਾਇਲੈਂਸ ਕੀਤੀ। ਹੁਣ ਟਰੰਪ ਦੀ ਵਿਜ਼ਿਟ ਵੇਲੇ ਵੀ ਇਹੀ ਹੁੰਦਾ ਹੈ। ਤੇ ਹੁਣ ਜਦੋਂ ਕਿ ਬੋਰਿਸ ਜੌਨਸਨ ਆਪਣੇ 2 ਰੋਜ਼ਾ ਦੌਰੇ ਦੇ ਉੱਤੇ ਭਾਰਤ ਆਉਂਦਾ ਹੈ, ਉਹਨੂੰ ਮੋਦੀ ਲੈ ਕੇ ਗੁਜਰਾਤ ਜਾਂਦਾ ਹੈ। ਉੱਥੇ ਜਿਵੇਂ ਭਗਵੰਤ ਮਾਨ ਨੇ ਜਾ ਕੇ ਚਰਖਾ ਕੱਤਿਆ, ਇੱਥੇ ਭਗਤ ਸਿੰਘ ਦਾ ਜਿਹੜਾ ਉਹ ਬਣਿਆ ਹੋਇਆ ਸੀ ਲਾਡਲਾ, ਤੇ ਬੋਰਿਸ ਜੌਨਸਨ ਵੀ ਜਾ ਕੇ ਉੱਥੇ ਚਰਖਾ ਕੱਤਦਾ ਸਾਬਰਮਤੀ 'ਚ, ਔਰ ਪਹਿਲਾ ਕੋਈ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਬਣਿਆ ਕਿ ਵੀ, ਔਰ ਉੱਥੇ ਜਾ ਕੇ ਕਹਿ ਰਿਹਾ ਜੀ ਗਾਂਧੀ ਵਰਗਾ ਬੰਦਾ ਕੋਈ ਜੰਮਿਆ ਨਹੀਂ। ਤੇ ਜਿਹਦੇ ਕੋਲ ਖਲੋ ਕੇ ਕਹਿ ਰਿਹਾ ਮੋਦੀ ਐਂਡ ਕੰਪਨੀ ਦੇ, ਉਹਨਾਂ ਦਾ ਹੀਰੋ ਨੱਥੂਰਾਮ ਗੋਡਸੇ ਹੈ ਜਿਹੜਾ। ਹੁਣ ਤੁਸੀਂ ਇਹਨਾਂ ਇਹ ਇਕੱਲੀ ਇਹ ਨਹੀਂ ਹੈ ਕਿ ਵੀ ਇਹ ਕੋਈ ਕੋਇਨਸੀਡੈਂਸ ਜਾਂ ਡਾਈਕੋਟਮੀ ਹੈ, ਕਿਵੇਂ ਡੈਲੀਬਰੇਟਲੀ ਇੱਕ ਪਾਸੇ ਉਹਨਾਂ ਨੇ ਨੱਥੂਰਾਮ ਗੋਡਸੇ ਦੇ ਉੱਤੇ ਉਹਦੀ ਬਾਇਓਪਿਕ, ਉਹਦੇ ਤੇ ਫਿਲਮਾਂ, ਉਹਦੇ ਤੇ ਨਾਟਕ, ਉਸ ਦੇ ਨਾਂ ਦਾ ਮੰਦਰ ਦੂਜਾ ਤੀਜਾ ਬਣਾਉਣ ਗਾਂਧੀ ਨੂੰ, ਲੇਕਿਨ ਕਿਉਂਕਿ ਗਾਂਧੀ ਦਾ ਸੌਦਾ ਵਿਕਦਾ ਇਹਨਾਂ ਦਾ ਹੀ ਖੜਾ ਕੀਤਾ ਹੋਇਆ ਸੀ ਅੰਗਰੇਜ਼ਾਂ ਦਾ, ਉਹਨੂੰ ਸਾਊਥ ਅਫਰੀਕਾ ਤੋਂ ਲਿਆ ਕੇ ਭਾਰਤ 'ਚ ਉਹਨਾਂ ਨੇ ਲਿਆ ਕੇ ਖੜਾ ਕੀਤਾ, ਉਹਨਾਂ ਦੇ ਇੰਟਰਸਟ ਵਾਚ ਕੀਤੇ। 47 ਤੋਂ ਬਾਅਦ ਇੰਡੀਆ ਅੱਜ ਵੀ ਕਾਮਨਵੈਲਥ ਦਾ ਮੈਂਬਰ, ਔਰ ਅਮਰੀਕਾ ਨਾਲ ਡੀਲ ਹੋਣ ਤੋਂ ਸਭ ਤੋਂ ਜ਼ਿਆਦਾ ਟ੍ਰੇਡ ਯੂਕੇ ਦੇ ਨਾਲ ਹੀ ਭਾਰਤ ਦੀ ਰਹੀ। ਉਹੀ ਸ਼ਾਪਕੀਪਰਸ ਬਣੀਆਂ ਭਾਈ ਮਸੇਰ ਭਰਾ ਨਹੀਂ ਸਕੇ ਭਰਾ। ਹੁਣ ਉਸ ਸਾਰੇ ਦੇ ਚੱਲਦੇ ਆ, ਜੋ ਹੀ ਬੋਰਿਸ ਜੌਨਸਨ ਜਿਹੜਾ ਹੈ ਉਹ ਭਾਰਤ ਦੇ ਵਿੱਚ ਹੈ, ਅਸੀਂ ਦੇਖਦੇ ਹਾਂ ਕਿ ਦਿੱਲੀ ਦੇ ਜਹਾਂਗੀਰਪੁਰੀ ਏਰੀਏ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਵਾਇਲੈਂਸ ਕਰਵਾ ਦਿੱਤੀ ਜਾਂਦੀ ਹੈ। ਔਰ ਫਿਰ ਕੱਲੀ ਇਹੀ ਨਹੀਂ ਵਾਇਲੈਂਸ, ਕਿਉਂਕਿ ਦਿੱਲੀ ਦੇ ਨਾਲ ਲੱਗਦੀਆਂ ਜਿਹੜੀਆਂ ਮਿਊਨਿਸਪਲ ਕਮੇਟੀਜ਼ ਨੇ ਉਹ ਬੀਜੇਪੀ ਦੀਆਂ ਨੇ, ਇਹ ਕਹਿ ਕੇ ਨਾਲ ਦੀ ਨਾਲ ਕਿ ਜੀ ਇਹ ਜਿਹੜੇ ਨੇ ਇਲੀਗਲ ਕੰਸਟਰਕਸ਼ਨਸ ਐਂਡ ਕਰੋਚਮੈਂਟ, ਇੱਕ ਪਾਸੇ ਮੁਸਲਮਾਨ ਮਾਰੇ ਜਾ ਰਹੇ ਨੇ, ਮਸੀਤਾਂ ਤੇ ਭਗਵੇਂ ਝੰਡੇ ਲਹਿਰਾਏ ਜਾ ਰਹੇ ਨੇ, ਤੇ ਫਿਰ ਵੱਡੇ ਵੱਡੇ ਬੁਲਡੋਜ਼ਰ JCB ਦੇ ਉਹਨਾਂ ਦੇ ਨਾਲ ਬਹੁਤ ਸਾਰੀਆਂ ਦੇ ਘਰ, ਪ੍ਰਾਪਰਟੀਆਂ, ਦੁਕਾਨਾਂ, ਛੱਜੇ, ਰੇਹੜੀਆਂ ਦੂਜੇ ਤੀਜੇ ਇਸ ਹੱਦ ਤੱਕ ਤਬਾਹ ਕੀਤੀਆਂ ਜਾਂਦੀਆਂ ਕਿ ਸੁਪਰੀਮ ਕੋਰਟ 'ਚ ਜਦੋਂ ਇਸ ਦੇ ਉੱਤੇ ਹੁਣ ਪੈਟੀਸ਼ਨ ਔਰ ਸੁਪਰੀਮ ਕੋਰਟ ਨੋਟਿਸ ਲੈਂਦਾ ਤੇ ਉਹ ਕਹਿੰਦੇ ਜੀ ਅਸੀਂ ਤਾਂ ਇਲੀਗਲ ਐਨਕਰੋਚਮੈਂਟਸ ਖਤਮ ਕੀਤੀਆਂ, ਤੇ ਸੁਪਰੀਮ ਕੋਰਟ ਕਹਿੰਦਾ ਹੈ ਡੂ ਯੂ ਨੀਡ ਬੁਲਡੋਜ਼ਰਸ ਟੂ ਰਿਮੂਵ ਚੇਅਰਸ, ਟੇਬਲ, ਬੈਂਚਸ, ਕਿ ਵੀ ਜਿਹੜੇ ਆਮ ਜੇ ਤੁਸੀਂ ਕਹਿੰਦੇ ਹੋ ਕਿ ਵਾਧੇ ਰੇਹੜੀਆਂ ਤੇ ਪਏ ਨੇ ਵੀ ਉਹਨਾਂ ਨੂੰ ਚੁੱਕਣ ਦੇ ਲਈ ਤੁਹਾਨੂੰ ਬੁਲਡੋਜ਼ਰਾਂ ਦੀ ਤਬਾਹੀ ਕਰਨੀ। ਲੇਕਿਨ ਤੁਸੀਂ ਇਹ ਕੋਇਨਸੀਡੈਂਸ ਨਹੀਂ ਹੈ ਜਿਨ੍ਹਾਂ ਬੁਲਡੋਜ਼ਰਾਂ ਦੇ ਨਾਲ, ਕਿਉਂਕਿ ਇੰਗਲੈਂਡ ਦੀ UK ਦੀ JCB ਕੰਪਨੀ ਹੈ ਜਿਹੜੀ ਬੁਲਡੋਜ਼ਰ ਬਣਾਉਂਦੀ ਹੈ, JCB ਦੇ ਹੀ ਬੁਲਡੋਜ਼ਰ ਯੂਜ਼ ਕੀਤੇ ਗਏ ਜਹਾਂਗੀਰਪੁਰੀ 'ਚੋਂ ਸਾਰੀ ਤਬਾਹੀ ਮਚਾਉਣ ਲਈ। ਔਰ ਹੁਣ ਵੀ ਈਵਨ ਜਿਹੜੇ ਲੋਕਲ ਚੁਣੇ ਹੋਏ MLA ਜਾਂ ਨੁਮਾਇੰਦੇ ਨੇ ਉਹਨਾਂ ਨੂੰ ਮਿਲ ਨਹੀਂ ਦਿੱਤਾ ਜਾ ਰਿਹਾ, ਲੋਕਾਂ ਦੇ ਨਾਲੋਂ ਕੱਟ ਆਫ ਕੀਤਾ ਹੋਇਆ, ਜਿਹੜਾ ਉੱਥੇ ਜਾਂਦਾ ਹੈ ਪੁਲਿਸ ਉਹਨਾਂ ਨੂੰ ਕਾਰਡਨ ਆਫ। ਪਰ ਇਹ ਮੈਸੇਜ ਦੇਣ ਲਈ ਕਿ ਭਾਈ ਕਿਵੇਂ ਅਮਰੀਕਾ ਔਰ UK ਸਾਡੀ ਪਿੱਠ ਤੇ ਖੜੇ ਨੇ, ਸਾਨੂੰ ਕੋਈ ਪਰਵਾਹ ਨਹੀਂ। ਗੁਜਰਾਤ ਦੇ ਵਿੱਚ JCB ਜਿਹੜੇ ਜਿੱਥੇ ਬੁਲਡੋਜ਼ਰ ਬਣਦੇ ਨੇ ਉਹਨਾਂ ਦਾ ਪਲਾਂਟ ਹੈ, ਉਹ JCB ਦੇ ਟਰੈਕਟਰ ਤੇ ਬਹਿ ਕੇ ਦਰਸ਼ਕ ਉਹਦੀ ਪਿਕਚਰ ਦੇਖ ਸਕਦੇ ਨੇ। ਬੋਰਿਸ ਜੌਨਸਨ ਉਹ ਉਦਘਾਟਨ ਕਰ ਰਿਹਾ ਹੈ ਉਸ ਕੰਪਨੀ ਦੇ ਕਿਸੇ ਫਰਦਰ ਯੂਨਿਟ ਦਾ। ਹੁਣ ਇੱਕ ਪਾਸੇ ਇਹ JCB ਦੇ ਬੁਲਡੋਜ਼ਰ ਜਹਾਂਗੀਰਪੁਰੀ ਦੇ ਵਿੱਚ ਤਬਾਹੀ ਦਾ ਨਾਂ ਹੈ, ਔਰ ਅੱਜ ਇੱਕ ਬੁਲਡੋਜ਼ਰ ਦਾ ਡਰਾਈਵਰ ਕਹਿ ਰਿਹਾ ਸੀ ਕਿ ਮੈਂ ਤਾਂ ਨੌਕਰੀ ਕਰਦਾ, ਮੈਂ ਜਦੋਂ ਤੋੜ ਰਿਹਾ ਸੀ ਘਰ, ਮੈਂ ਘਰ ਨਹੀਂ ਸੀ ਤੋੜ ਰਿਹਾ, ਮੇਰਾ ਦਿਲ ਟੁੱਟ ਰਿਹਾ ਸੀ ਕਿ ਮੈਂ ਕਿਵੇਂ ਕਿਸੇ ਦੇ ਕਿੰਨਿਆਂ ਦੇ ਆਸ਼ਿਆਨੇ ਬਰਬਾਦ ਕਰ ਰਿਹਾ। ਔਰ ਹੁਣ ਇਹ ਮੈਸੇਜ ਕੀ ਦਿੱਤਾ ਹੈ ਕਿ ਵੀ ਉਹ ਬੋਰਿਸ ਜੌਨਸਨ ਨੂੰ JCB ਦੇ ਉਸ ਬੁਲਡੋਜ਼ਰ ਤੇ ਚੜਾ ਕੇ ਇੱਧਰ JCB ਦੇ ਬੁਲਡੋਜ਼ਰਾਂ ਰਾਹੀਂ ਤਬਾਹੀ ਕਰਕੇ ਉਹਨਾਂ ਨੇ ਭਾਰਤ ਦੇ 20 ਕਰੋੜ ਮੁਸਲਮਾਨਾਂ ਨੂੰ ਇਹ ਕਿਹਾ ਕਿ ਤੁਸੀਂ ਰੌਲਾ ਪਾਉਂਦੇ ਹੋ ਹਿਊਮਨ ਰਾਈਟਸ ਦਾ। ਨਹੀਂ ਹਿਊਮਨ ਰਾਈਟਸ ਦੇ ਪਹਿਲਾਂ ਟਰੰਪ ਦੇ ਵੇਲੇ ਅਸੀਂ ਉਹਦੀ ਪ੍ਰੈਜ਼ੈਂਸ ਤੁਹਾਡਾ ਜੋ ਹਾਲ, ਇਹ ਸਿੱਖਾਂ ਨੂੰ ਵੀ ਇਹੀ ਮੈਸੇਜ ਹੈ। ਨਾਲ ਸਾਡੇ ਇੱਕ ਵੀਰ ਨੇ ਬਹੁਤ ਭਾਵਕ ਹੋ ਜਾਂਦੇ ਨੇ, ਉਹ ਅੱਜ ਵੀ ਉਹਨਾਂ ਨਾਲ ਗੱਲ ਹੋ ਰਹੀ ਸੀ, ਉਹਨਾਂ ਦਾ 47 ਦੌਰ ਨੂੰ ਲੈ ਕੇ ਉਹਨਾਂ ਦੇ ਮਨ 'ਚ ਇੱਕ ਆਪਣੇ ਕਿਸਮ ਦੀ ਨਫ਼ਰਤ ਹੈ। ਪਰ ਮੈਂ ਇਹ ਸਮਝਦਾ ਵੀ ਜਿਹੜੇ ਸਮਝਦੇ ਨੇ ਕਿ ਸਾਨੂੰ ਵੀ ਤਾਨਾ ਦੇਣਗੇ ਜੀ ਤੁਸੀਂ ਮੁਸਲਮਾਨਾਂ ਦੇ ਵੱਡੇ ਵਕੀਲ ਬਣੇ ਹੁੰਦੇ ਹੋ, ਉਹ ਭਾਈ ਗੱਲ ਸਮਝਣ ਦਾ ਕਰੋ। ਜੇ 20 ਕਰੋੜ ਮੁਸਲਮਾਨ ਮੈਟਰ ਨਹੀਂ ਕਰਦਾ, ਉਹਨਾਂ ਦੀਆਂ ਪ੍ਰਾਪਰਟੀਆਂ, ਉਹਨਾਂ ਦੇ ਘਰ, ਉਹਨਾਂ ਦੇ ਚੁਣੇ ਹੋਏ ਨੁਮਾਇੰਦੇ, ਉਹਨਾਂ ਦੇ ਕੇਸ ਨੇ, ਤੁਹਾਨੂੰ ਤਾਂ ਇਹ
ਜਿਹੜਾ ਉਹਨਾਂ ਨੂੰ ਡਕਾਰ ਮਾਰਨ ਦੀ ਵੀ ਲੋੜ ਨਹੀਂ ਹੈਗੀ। ਬਿਲਕੁਲ। ਔਰ ਇਹ ਜਦੋਂ ਯੂਕੇ ਔਰ ਅਮਰੀਕਾ ਦੇ ਪ੍ਰੈਜ਼ੀਡੈਂਟ ਔਰ ਯੂਕੇ ਦੇ ਪ੍ਰਾਈਮ ਮਿਨਿਸਟਰ ਦੀ ਪ੍ਰੈਜ਼ੈਂਸ 'ਚ ਇਹ ਬਰਬਾਦੀ ਹੋ ਰਹੀ ਹੈ, ਮੈਸੇਜ ਇਹ ਹੈ। ਔਰ ਇਹਨੇ ਜੌਨਸਨ ਨੇ ਇੱਕ ਲਫ਼ਜ਼ ਵੀ ਨਾ ਕਸ਼ਮੀਰ ਬਾਰੇ, ਜਿਹਦੇ ਲਈ ਇਹ ਜ਼ਿੰਮੇਵਾਰ ਨੇ, ਇਹਨਾਂ ਦੀ ਅਨਫਿਨਿਸ਼ਡ ਬਿਜ਼ਨਸ ਹੈ ਕਲੋਨੀਅਲ ਮੈਪ ਮੇਕਿੰਗ ਜੋ ਛੱਡ ਕੇ ਆਏ ਨੇ ਕਿ ਭਾਈ ਤੁਸੀਂ ਜੰਮੂ ਕਸ਼ਮੀਰ 'ਚ ਕੀ ਕਰ ਰਹੇ ਹੋ, ਜਾਂ ਜੋ ਉਹਦੀ ਪ੍ਰੈਜ਼ੈਂਸ ਦੇ ਵਿੱਚ ਮੁਸਲਮਾਨਾਂ ਦੇ ਨਾਲ ਹੋ ਰਿਹਾ ਜਹਾਂਗੀਰਪੁਰੀ। ਸੁਪਰੀਮ ਕੋਰਟ ਉਹਨਾਂ ਦਾ ਜਿਹੜਾ ਉਹ ਭਾਵੇਂ ਅੱਧੇ ਮਨ ਨਾਲ ਹੀ ਨੋਟਿਸ ਲੈਂਦਾ ਨੇ, ਨਿਕਲਣਾ ਕੁਝ ਨਹੀਂ ਹੈ। ਔਰ ਇਹ ਵੀ ਆਇਆ ਕਿ ਇਹਦੇ ਬਾਵਜੂਦ ਕਿ ਸੁਪਰੀਮ ਕੋਰਟ ਨੇ ਸਟੇਟਸ ਕੋ ਦਾ ਆਰਡਰ ਦਿੱਤਾ, ਉਸ ਤੋਂ ਬਾਅਦ ਵੀ ਉਸ ਸ਼ਾਮ ਰਾਤ ਤੱਕ ਬੁਲਡੋਜ਼ਰ ਚੱਲਦੇ ਰਹੇ ਔਰ ਕਰੋੜਾਂ ਦੀ ਆਬਾਦੀ ਜਿਹੜੀ ਪ੍ਰਾਪਰਟੀ ਜਿਹੜੀ ਹੈ ਉਹ ਬਰਬਾਦ ਕੀਤੀ ਗਈ, ਉਸ ਨੂੰ ਮਿੱਟੀ 'ਚ ਮਿਲਾਇਆ ਗਿਆ। ਸੋ ਇਹ ਇੱਕ ਮੈਸੇਜ ਹੈ। ਔਰ ਮੈਂ ਇਹ ਰਿਪੀਟਡਲੀ ਕਹਿਣਾ ਚਾਹੁੰਦਾ ਕਿ ਇੱਕ ਗੱਲ ਦਾ ਸਾਨੂੰ ਧਿਆਨ ਰੱਖਣਾ ਹੋਏਗਾ ਕਿ ਇਹ ਬਾਹਰਲੇ ਯੂਰਪੀਅਨ ਕੰਟਰੀਜ਼ ਹੋਣ, ਅਮਰੀਕਾ ਹੋਏ, ਵਪਾਰੀ ਨੇ, ਇਹਨਾਂ ਨੇ ਭਾਰਤ ਦੇ ਨਾਲ ਜੋ ਵਪਾਰਕ ਹਿੱਤਾਂ ਨੂੰ ਦੇਖਦਿਆਂ ਹੀ ਇਹਨਾਂ ਦਾ ਸਭ ਕੁਝ ਜੁੜਿਆ ਹੋਇਆ ਹੈ। ਔਰ ਸਾਨੂੰ ਆਪਣੀ ਲੜਾਈ ਖੁਦ ਲੜਨੀ ਪਏਗੀ। ਭਾਰਤ ਦੇ ਨਕਸ਼ੇ ਦੀ ਕੈਦ 'ਚ ਜਿਹੜੀਆਂ ਸਾਡੀਆਂ ਅਕਲੀਤਾਂ ਨੇ, ਉਹ ਸਿੱਖ ਨੇ, ਮੁਸਲਮਾਨ ਨੇ, ਈਸਾਈ ਨੇ, ਦਲਿਤ ਨੇ, ਟਰਾਈਬਲਸ ਨੇ, ਔਰ ਜਿਹੜੇ ਜਸਟਿਸ ਲਵਿੰਗ ਈਵਨ ਹਿੰਦੂ ਵੀ ਨੇ, ਉਹਨਾਂ ਨੂੰ ਇਹ ਟੁਗੈਦਰਨੈਸ ਦੇ ਨਾਲ ਇਹ ਜਿਹੜਾ ਹਿੰਦੁਸਤਾਨ ਦੀ ਆਈਡੀਓਲੋਜੀ ਵਾਲੇ ਨਾਜ਼ੀ ਤਰਜ਼ ਦੇ ਲੋਕ ਨੇ, ਇਹਨਾਂ ਦੇ ਖਿਲਾਫ ਸਾਨੂੰ ਲੜਨਾ ਹੋਏਗਾ ਬਾਈ ਆਲ ਮੀਨਸ ਪੋਸੀਬਲ। ਅਸੀਂ ਇੰਟਰਨੈਸ਼ਨਲ ਲਾਅ ਦੇ ਦਾਇਰੇ 'ਚ ਰਹਿੰਦੇ ਹਾਂ, ਇੰਟਰਨੈਸ਼ਨਲ ਲਾਅ ਦੀ ਪਾਬੰਦੀਆਂ 'ਚ ਰਹਿੰਦੇ ਹਾਂ, ਆਪਣੀ ਸਟਰਗਲ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਕਰਨੀ ਹੈ। ਪਰ ਇਹ ਦੋਨੋਂ ਹੀ ਘਟਨਾਵਾਂ, ਟਰੰਪ ਦੀ ਪ੍ਰੈਜ਼ੈਂਸ 'ਚ ਇਸ ਲੈਵਲ ਦੀ ਵਾਇਲੈਂਸ ਔਰ ਬੋਰਿਸ ਜੌਨਸਨ ਦੀ ਪ੍ਰੈਜ਼ੈਂਸ 'ਚ ਨਾ ਸਿਰਫ ਵਾਇਲੈਂਸ, ਉਹਨੂੰ ਉਹਨਾਂ ਦੇ ਉਸ ਬੁਲਡੋਜ਼ਰ ਤੇ ਚੜਾਇਆ ਹੋਇਆ ਕਿ ਤੂੰ ਉਦਘਾਟਨ ਕਰ, ਤੇ ਇੱਧਰ ਜਿਹੜੇ ਨੇ ਉਹ ਬੁਲਡੋਜ਼ਰ ਤਬਾਹੀ ਮਚਾ ਰਹੇ ਨੇ। ਔਰ ਇਹਦੇ ਤੇ ਈਵਨ ਇੰਟਰਨੈਸ਼ਨਲ ਮੀਡੀਆ 'ਚ ਵੀ ਕਿ ਬੁਲਡੋਜ਼ਰਸ ਨੇ ਉੱਥੇ ਕੀ ਕਹਿਰ ਮਚਾਇਆ, ਬੜੀਆਂ ਡੀਟੇਲ ਸਟੋਰੀਜ਼ ਪਬਲਿਸ਼ ਹੋਈਆਂ ਨੇ। ਜੀ ਡਾਕਟਰ ਸਾਹਿਬ ਸੋ ਇੱਥੇ ਲੈਣਾ ਬ੍ਰੇਕ। ਔਰ ਵਿਊਅਰਸ ਦੋਸਤਾਂ ਨੇ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।